अस्सलामुअलैकुम जनाब, अज मैं हाज़िर होया वा फैज़ी महमूद साहब को। इन्हों की बड़ी मेहरबानी, इन्होंने अज टाइम दिता। साढ़े पुराने दोस्त जनाब विकास मलिक साहब तो जनाब मैं खामोश हाँ। फैज़ी भाई इंशाल्लाह गल करेंगे। फैज़ी भाई। हाँ जी जी, दिल भाई मेरे पास आए थे जी आज सर भाई बड़ा पंजाबी। अच्छा जी, ਉਹਨੂੰ ਕਹਿੰਦੇ ਨੇ ਜੀ ਦੱਸੋ ਲਵਬੜ ਦਾ ਕੀ ਕਰਨਾ ਜੇ, ਜਾਂ ਤੇ ਅਸੀਂ ਕਹਿ ਦਿੰਦੇ ਹਾਂ ਜੀ ਲਵਬੜ ਡੁੱਬ ਗਿਆ, ਲਵਬੜ ਖਤਮ ਹੋ ਗਿਆ। ਮੈਂ ਕਿਹਾ ਜੀ ਤੁਸੀਂ ਗੱਲ ਲਵਬੜ ਦੀ ਨਾ ਕਰੋ, ਤੁਸੀਂ ਗੱਲ ਕਰੋ ਐਵੀਕਲਚਰ ਦੀ। ਤੇ ਕਹਿੰਦੇ ਜੀ ਕਿਵੇਂ ਐਵੀਕਲਚਰ ਕਿਵੇਂ ਡੁੱਬ ਗਿਆ। ਮੈਂ ਕਿਹਾ ਜੀ ਮੈਂ ਲਾਸਟ ਈਅਰ 2.25 ਲੱਖ ਦਾ ਟਰਕੋਇਜ਼ ਦਾ ਬਲੈਕ ਚੀਕ ਬਲੈਕ ਫਿਟ ਦਾ ਜੋੜਾ ਲਿਆ ਸੀ, ਜਿਹੜਾ ਇਸ ਵੇਲੇ ਜੋੜਾ ਜਿਹੜਾ 25000 ਰੁਪਏ ਦਾ ਮੇਰਾ। ਪਲੂਟੀਨੋਸ ਦਾ ਜੋੜਾ ਸਪਲਿਟ ਦੇ ਨਾਲ ਮੈਂ ਕਿਨੋਰ ਦਾ 9 ਲੱਖ ਰੁਪਏ ਦਾ ਲਿਆ ਸੀ, 8,75,000 ਰੁਪਏ ਦਾ। ਤੇ ਉਹ ਜੋੜਾ ਇਸ ਵੇਲੇ ਜਿਹੜਾ 2.5 ਲੱਖ ਰੁਪਏ ਦਾ। ਤੇ ਕਹਿੰਦੇ ਨੇ ਜੀ ਇਹ ਤਾਂ ਕੋਈ ਗੱਲ ਨਾ ਹੋਈ, ਲੇਕਿਨ ਲੋਕੀ ਕਹਿੰਦੇ ਨੇ ਕਿ ਅਸੀਂ ਲਵਬੜ ਡਿੱਗ ਪਿਆ। ਮੈਂ ਕਿਹਾ ਜੀ ਲੋਕੀ ਜਿਹੜੇ ਕਹਿ ਰਹੇ ਨੇ ਕਹਿੰਦੇ ਹੋ, ਤੁਸੀਂ ਜਿਹੜਾ ਆਪਣਾ ਸ਼ੌਕ ਪੂਰਾ ਕਰ ਰਹੇ ਹੋ, ਬਰਡ ਬਰੀਡ ਕਰਾ ਰਹੇ ਹੋ, ਬਰੀਡ ਕਰਾਈ ਜਾਓ। ਤੇ ਕਹਿੰਦੇ ਨੇ ਜੀ ਮੰਨ ਲਓ ਲਵਬੜ ਡਿੱਗ ਪਿਆ। ਮੈਂ ਕਿਹਾ ਯਾਰ ਮੈਂ ਕਿਵੇਂ ਮੰਨਾਂ, ਇਸ ਟਾਈਮ ਸਾਰੀ ਜਿਹੜੀ ਐਵੀਕਲਚਰ ਹੈ ਉਹ ਡੁੱਬੀ ਪਈ ਹੈ। ਕਿਹੜੀ ਸ਼ਹਿਰ ਨੂੰ ਦੱਸੋ ਤੁਸੀਂ ਵਿਕਦੀ ਪਈ ਹੈ। ਲਾਸਟ ਈਅਰ ਅਸੀਂ ਡਬ ਦੀ ਬਾਇੰਗ ਕੀਤੀ, ਰੈਡ ਪਾਈਟ ਡਬ ਦੀ, ਵਿਕਾਸ ਭਾਈ ਦੇ ਨਾਲ ਹੀ ਇਹਨਾਂ ਨੇ ਬਾਇੰਗ ਕਰਾਈ ਸੀ ਬਲੂ ਪਾਈਟ ਦੀ। ਮੈਂ ਲੱਖ ਰੁਪਏ ਦਾ ਜੋੜਾ ਲਿਆ ਸੀ ਬਲੂ ਪਾਈਟ ਦਾ, ਤੇ ਜਿਹੜਾ ਰੈਡ ਪਾਈਟ ਦਾ ਜੋੜਾ ਸੀ ਮੈਂ 50-60,000 ਦਾ ਜੋੜਾ ਖਰੀਦਿਆ ਸੀ। ਜਿਹੜਾ ਜੋੜਾ ਸੀ 25 ਤੋਂ 30 3,000 ਦਾ, 2500 3,000 ਦਾ ਜੋੜਾ ਹੈਗਾ ਜੀ। ਤੇ ਮੈਂ ਕਿਵੇਂ ਕਹਾਂ ਕਿ ਲਵਬੜ ਡਿੱਗ ਗਿਆ। ਕਹਿੰਦਾ ਜੀ ਮੰਨ ਜਾਓ ਕਿ ਲਵਬੜ ਡਿੱਗ ਪਿਆ। ਮੈਂ ਕਿਹਾ ਜੀ ਮੈਂ ਕਿਵੇਂ ਮੰਨਾਂ। ਇਸ ਟਾਈਮ ਜੋ ਕੰਡੀਸ਼ਨ ਬਣੀ ਪਈ ਹੈ ਨਾ ਉਹ ਹੈਗੀ ਜੀ ਕਿ ਟੋਟਲ ਐਵੀਕਲਚਰ, ਟੋਟਲ ਜਿੰਨੇ ਬਰਡ ਨੇ ਉਹ ਸਾਰੇ ਥੱਲੇ ਆਏ ਪਏ ਨੇ। ਇਹ ਵੀਡੀਓ ਤੁਸੀਂ ਇਹ ਨਹੀਂ ਕਹਿਣਾ ਕਿ ਨੈਗੇਟਿਵਿਟੀ ਦੀ ਵੀਡੀਓ ਹੈ। ਮੈਂ ਦੀਲ ਬਾਈ ਨੂੰ ਮੁਤਮੀਨ ਕੀਤਾ, ਪਰੇਸ਼ਾਨ ਸਨ ਕਿ ਲਵਬੜ ਨਹੀਂ ਵਿਕਦਾ ਪਿਆ, ਮੈਂ ਕੀ ਕਰਾਂ। ਲੋਕਾਂ ਦਾ ਸਰਕਲ ਦੇ ਚੱਲਦਾ ਪਿਆ, ਲੋਕਾਂ ਨੂੰ ਫੋਨ ਕਰਦੇ ਪਏ ਨੇ, ਕੋਈ ਯੂਟਿਊਬਰ ਹੈਗੇ ਨੇ। ਤੇ ਮੈਂ ਇਹਨਾਂ ਨੂੰ ਕਿਹਾ ਪਰੇਸ਼ਾਨੀ ਦੀ ਗੱਲ ਕੋਈ ਨਹੀਂ ਜੀ ਹੈਗੀ। ਇਸ ਟਾਈਮ ਜਿਹੜਾ ਵਕਤ ਚੱਲਦਾ ਪਿਆ ਸਾਰਿਆਂ ਦੇ ਨਾਲ ਹੀ ਡਾਊਨਫਾਲ ਹੈਗਾ। ਕਿਸੇ ਤੁਸੀਂ ਦਾਣੇ ਵਾਲੇ ਕੋਲੋਂ ਪੁੱਛ ਲਓ, ਜਿਹਦੀ ਉਹਦੀ ਸਿਰ ਲੱਖ ਰੁਪਏ ਦੀ ਸੀ, ਜੋ ਕਹਿੰਦਾ ਜੀ ਮੇਰੀ ਸਿਰ 10,000 ਦੀ ਆਈ ਪਈ ਜੇ। ਲੋਕੀ ਸਿਰਫ ਬਾਜਾ ਪਾ ਰਹੇ ਨੇ ਤੋਤਿਆਂ ਨੂੰ ਲੈ ਕੇ। ਠੀਕ ਹੈ, ਤੇ ਐਵੀਕਲਚਰ ਨਹੀਂ ਇਸ ਟਾਈਮ ਜਿਹੜੀ ਕੰਡੀਸ਼ਨ ਹੈ ਪਾਕਿਸਤਾਨ ਦੀ ਬਰਡ ਦੀ ਸਭ ਥੱਲੇ ਆਈ ਪਈ ਹੈ। ਬਰਡ ਤੋਂ ਰਿਲੇਟਡ ਕੇਜਿਸ ਵਾਲੇ ਕੋਲ ਪਹਿਲੇ ਟਾਈਮ ਨਹੀਂ ਲੱਗਦਾ ਸੀ, ਹੁਣ ਕੇਜਿਸ ਵਾਲੇ ਸਾਰੇ ਵਿਹਲੇ ਬੈਠੇ ਹੋਏ ਨੇ। ਉਹ ਕਹਿੰਦੇ ਸਾਡੇ ਕੋਲ ਆਰਡਰ ਲਿਆਓ ਕੇਜਿਸ ਦਾ। ਤੇ ਇਹਦੀ ਵੀ ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਐਵੀਕਲਚਰ ਹੈ ਸਾਰੇ ਹੀ ਥੱਲੇ ਆਈਏ, ਸਿਰਫ ਲਵਬੜ ਥੱਲੇ ਨਹੀਂ। ਅਸੀਂ ਤਾਂ ਮਾਸ਼ਾਅੱਲਾ ਸ਼ੌਕ ਪਹਿਲੇ ਵੀ ਕਰ ਰਹੇ ਸਾਂ ਤੇ ਅਲਹਮਦੁਲਿਲਾ ਹੁਣ ਵੀ ਕਰ ਰਹੇ ਹਾਂ। ਪਰੇਸ਼ਾਨੀ ਦੀ ਗੱਲ ਨਹੀਂ ਨਾ ਹੋਣੀ ਚਾਹੀਦੀ। ਉਹਦੇ ਵਾਸਤੇ ਸਭ ਕੁਝ ਖਤਮ ਰਹੋ, ਬਸ ਸ਼ੌਕ ਪੂਰਾ ਕਰੋ ਆਪਣਾ। ਜਿਹੜੇ ਲੋਕ ਇਹ ਕਹਿ ਰਹੇ ਨੇ ਜੀ ਸਿਰਫ ਲਵਬੜ मतलब कि खत्म हो गया, टोटल एग्रीकल्चर थल्ले आई जे। एक गल नेगेटिविटी नहीं है, जी हकीकत सारिਆਂ ਨੂੰ ਮੰਨਣੀ ਚਾਹੀਦੀ ਹੈ। मैं नहीं कहना कि लवबड़ हजे भी रूज से लवबड़ भी थल्ले आया 75% 80% थल्ले आया। लेकिन ਕਿਹੜੀ ਸ਼ੈ ਜੇ ਜਿਹੜੀ ਤੁਸੀਂ ਮੈਨੂੰ ਆਪ ਦੱਸ ਦਿਓ ਕਿਹੜੀ ਸ਼ੈ ਥੱਲੇ ਨਹੀਂ ਆਈ ਜੀ। ਫੈਜ਼ੀ ਭਾਈ ਜਿਹੜੀ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਨਾ, ਉਹ ਲੋਕਾਂ ਨੂੰ ਥੋੜਾ ਕਰੀਬ ਆ ਜਾਓ, ਲੋਕਾਂ ਨੂੰ ਜਿਹੜੀ ਸਮਝਣੀ ਚਾਹੀਦੀ ਹੈ। ਉਹ ਹੈਗੀ ਹੈ ਕਿ ਦੇਖੋ ਲਵਬੜ ਸਾਰੀ ਚੀਜ਼ਾਂ ਨੂੰ ਉੱਤੇ ਲੈ ਕੇ ਗਿਆ। ਪਹਿਲਾਂ ਲਵਬੜ ਉੱਤੇ ਗਿਆ, ਫਿਰ ਸਾਰੀਆਂ ਚੀਜ਼ਾਂ ਥੱਲੋਂ ਉਹਦੇ ਨਾਲ ਉੱਤੇ ਆਈਆਂ। ਇਹ ਜਿਹੜਾ ਰੈਡ ਪਾਈਟ ਦਾ ਪੇੜ ਹੁੰਦਾ ਸੀ, ਇਹ 12,000 10,000 ਰੁਪਏ ਦਾ ਪੇੜ ਸੀ, ਜਿਹੜਾ 60,000 ਤੇ ਚਲਾ ਗਿਆ। 60,000 ਠੀਕ ਹੈ। ਇਹ ਬਲੂ ਪਾਈਟ 10,000 ਰੁਪਏ ਦਾ ਪੇੜ ਹੁੰਦਾ ਸੀ। ਵਿਜ਼ੂਅਲ ਟੂ ਵਿਜ਼ੂਅਲ ਦੀ ਗੱਲ ਕਰ ਰਹੇ ਹਾਂ, ਉਹ 80,000 ਲੱਖ ਰੁਪਏ ਦਾ ਚਲਾ ਗਿਆ। ਡਿਮਾਂਡ ਤੇ ਸਿਲਵਰ ਪਾਈਟ ਕ੍ਰੀਏਟ ਕੀਤਾ, ਸਿਲਵਰ ਪਾਈਟ 5-5 6-6 ਲੱਖ ਰੁਪਏ ਦਾ ਪੇੜ ਵਿਕਿਆ ਹੈ। ਠੀਕ ਹੈ, ਉਹ ਹੁਣ ਆ ਗਿਆ 30,000 ਰੁਪਏ ਦੇ 6 ਲੱਖ ਦਾ ਪੇੜ, 6 ਲੱਖ ਦਾ ਪੇੜ ਥੱਲੇ ਹਰ ਸ਼ੈ। ਮੈਂ ਬਜਰੀਗੜ੍ਹ ਦੀ ਅਸੀਂ ਗੱਲ ਕਰ ਲੈਂਦੇ ਹਾਂ। ਅਸੀਂ ਬਜਰੀਗੜ੍ਹ ਦਾ ਜੋੜਾ ਲਾਸਟ ਈਅਰ 12 ਲੱਖ ਰੁਪਏ ਦਾ ਲਿਆ ਸੀ। ਉਹ ਜੋੜਾ ਸਾਡਾ ਇਸ ਵੇਲੇ 30,000 40,000 ਦਾ ਜੋੜਾ ਹੋਏਗਾ। ਇੰਜੀ ਹੈ। ਇੱਕ ਪੀਸ ਜਿਹਦੇ ਵਿੱਚ ਬਲੈਕ ਫੇਸ ਦਾ ਹੈਗਾ ਸੀ, ਹੋਬੋ ਦੇ ਵਿੱਚ ਸਿੰਗਲ ਫਰੈਟਲ ਹੈਗਾ ਸਨ, ਉਹਦਾ ਸਪਲਿਟ ਬਲੈਕ ਵਿੰਗ ਸੀ। ਦੂਜਾ ਬਰਡ ਹੈਗਾ ਸੀ ਬਲੈਕ ਵਿੰਗ ਦਾ, ਸਪਲਿਟ ਬਲੈਕ ਫੇਸ ਹੈਗਾ ਸੀ। ਅਸੀਂ 12 ਲੱਖ ਦਾ ਜੋੜਾ ਲਿਆ ਸੀ ਉਹਦਾ। ਤੇ ਉਹ ਜੋੜਾ ਅਸਲ ਸਾਡਾ 30-40,000 ਦਾ ਜੋੜਾ ਨਹੀਂ, 50,000 ਦਾ ਜੋੜਾ ਹੋਏਗਾ। ਇੰਨੇ ਦਾ ਜੋੜਾ ਹੋਏਗਾ ਨਹੀਂ ਹੋਣਾ, ਇੰਨੇ ਦਾ ਵੀ ਨਹੀਂ। ਲੇਕਿਨ ਦੇਖੋ ਹਰ ਸ਼ਹਿਰ ਥੱਲੇ ਆਈ ਗੱਲ ਕਰਨ ਦੀ ਹੈਗੀ ਹੈ ਕਿ ਸਿਰਫ ਲਵਬੜ ਨੂੰ ਥੱਲੇ ਨਹੀਂ ਆਇਆ। ਲਵਬੜ ਫਰਸਟ ਕਰੋ ਡਨ ਫੋਲੋ ਪਿਛਲੇ ਸਾਲ 5 ਲੱਖ ਦਾ ਸੀ। ਮੈਂ ਇੱਕ ਇਸ ਵਾਰੀ ਉਹ ਲੱਖ ਰੁਪਏ ਦਾ ਬਰਡ ਹੈਗਾ, ਡਨ ਫੋਲੋ 5 ਲੱਖ ਦਾ ਆਇਆ। ਮੈਂ ਇੱਕ ਗੁਜ਼ਾਰਿਸ਼ ਦੇਖੋ, ਜੇ ਲੋਕੀ ਕਹਿੰਦੇ ਰਹੇ ਨੇ ਯਾਰ ਨਿਊ ਫੈਂਸੀਅਰ ਦਾ ਨੁਕਸਾਨ ਹੋ ਗਿਆ, ਨਿਊ ਫੈਂਸੀਅਰ ਦਾ ਨੁਕਸਾਨ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਹੋਇਆ ਜਿਸ ਤਰ੍ਹਾਂ ਸਾਡਾ ਨੁਕਸਾਨ ਹੋਇਆ। ਸਾਡੀ ਬਾਇੰਗ ਹੈਗੀ ਬਹੁਤ ਜ਼ਿਆਦਾ। ਅਸੀਂ ਕਿੰਨਾ ਸ਼ੋਰ ਪਾਈਏ। ਤਕਰੀਬਨ 15 ਮਿਲੀਅਨ ਦੀ ਬਾਇੰਗ ਕੀਤੀ ਸੀ ਮੈਂ ਵਿਕਾਸ ਦੇ ਨਾਲ। ਮੇਰੇ ਕੋਲ ਪੂਰਾ ਰਿਕਾਰਡ ਪਿਆ 15 ਮਿਲੀਅਨ ਦੀ ਬਾਇੰਗ। ਮੈਂ ਪੰਜਾਬੀ ਲਵਬੜ ਚੈਨਲ ਦੇ ਵਿਊਅਰਸ ਨੂੰ ਇਹ ਗੱਲ ਦੱਸਣਾ ਚਾਹਾਂਗਾ, ਫੈਜ਼ੀ ਮਹਿਮੂਦ ਸਾਹਿਬ ਉਹ ਸ਼ਖਸੀਅਤ ਨੇ ਜੋ ਮਾਸ਼ਾਅੱਲਾ ਇੰਪੋਰਟਰ ਵੀ ਨੇ ਤੇ ਐਕਸਪੋਰਟਰ ਵੀ ਨੇ। कैमरे तो हट के गल हो रही सी, इन्होंने मैनू चीज़ा मोबाइल दिखाइया कि माशाल्लाह अजे भी लवबड़ का बहुत बड़ा ऑर्डर मौजूद है जो जाना है।
ਪਤਾ ਨਹੀਂ ਕਿਸ ਚੀਜ਼ ਦੀ ਪਰੇਸ਼ਾਨੀ ਹੈ ਕਿ ਲੱਭੜ ਖਤਮ ਹੋ ਗਿਆ। ਉਹ ਜਨਾਬ ਚਲੋ ਇਹ ਤੇ ਇੰਪੋਰਟਰ ਵੀ ਨੇ ਐਕਸਪੋਰਟਰ ਵੀ ਨੇ, ਇਹਨਾਂ ਦੀ ਗੱਲ ਸੁਣ ਲਓ ਇਸ ਟਾਈਮ ਕੀ ਹੋ ਰਿਹਾ। ਦੱਸ ਦਿਆਂ ਕਿ ਬੰਦਾ ਤੁਹਾਨੂੰ ਚੂਨਾ ਵੇਚਦਾ ਹੈ ਨਾ ਕਿ ਇਹ ਬਰਡ ਐਕਸਪੋਰਟ ਹੋਏਗਾ, ਇਹ 5 ਲੱਖ ਦਾ ਬਰਡ ਹੈ, ਤੁਸੀਂ ਲਾ ਲਓ ਠੀਕ ਹੈ ਤੇ ਪਾਕਿਸਤਾਨ ਵਿੱਚੋਂ ਉਹੀ ਬਰਡ ਐਕਸਪੋਰਟ ਹੋਣਾ ਹੈ ਜਿਹੜਾ $50 ਦੇ ਅੰਦਰ ਹੋਏਗਾ ਜਾਂ $50 ਦਾ ਬਰਡ ਹੋਏਗਾ। ਇਹ ਨਹੀਂ ਹੋ ਸਕਦਾ ਕਿ ਤੁਹਾਡਾ ਬਰਡ $50 ਤੋਂ ਉੱਤੇ ਹੋਵੇ ਐਕਸਪੋਰਟ ਹੋ ਜਾਵੇ। ਅੱਜ ਤੱਕ ਨਹੀਂ ਹੋਇਆ ਤੇ ਹੁਣ ਵੀ ਨਹੀਂ ਹੋਣਾ। ਠੀਕ ਹੈ ਇਹ ਸਿਰਫ ਚੂਨਾ ਜੀ ਮੈਂ ਤੁਹਾਨੂੰ ਕਹਾਂ ਤੁਸੀਂ ਡੈਨਵਰ ਲਾ ਲਓ ਐਕਸਪੋਰਟ ਹੋਏਗਾ, ਐਕਸਪੋਰਟ ਨਹੀਂ ਹੋਣਾ। ਮਹਿੰਗਾ ਬਰਡ ਹੈ, ਹਕੀਕਤ ਹੈ, ਇਹ ਸਾਨੂੰ ਮੰਨਣੀ ਚਾਹੀਦੀ ਹੈ। ਲੋਕਲ ਡਿਮਾਂਡ ਹੈ, ਫਿਲ ਅਪ ਹੋ ਸਕਦਾ ਡੈਨਵਰ ਦੀ ਇਸ ਸਾਲ ਹੋ ਜਾਵੇ, ਅਗਲੇ ਸਾਲ ਹੋ ਜਾਵੇ, ਉਸ ਤੋਂ ਬਾਅਦ ਰੇਟ ਥੱਲੇ ਆਣੇ ਹੀ ਆਣੇ ਨੇ। ਹਰ ਬਰਡ ਦੇ ਰੇਟ ਥੱਲੇ ਆਣੇ ਨੇ। ਬਲੈਕ ਫੇਸ 18 ਲੱਖ ਦਾ ਸੀ, 20 ਲੱਖ ਦਾ ਸੀ, ਕਦੀ ਵੀ ਐਕਸਪੋਰਟ ਨਹੀਂ ਹੋਏਗਾ। ਹੁਣ $50 ਦਾ ਬਰਡ ਹੋਇਆ, 15,000 20,000 ਦਾ ਬਰਡ ਹੋਇਆ ਤਾਂ ਉਹਨੂੰ ਐਕਸਪੋਰਟ ਹੋਏਗਾ। ਠੀਕ ਹੈ, ਤੇ ਪਹਿਲੀ ਸ਼ਿਮਰ ਚਲੋ 20,000 ਦੀ ਜਾ ਰਹੀ ਤੇ ਅਗਲੀ ਸ਼ਿਮਰ 15,000 ਦੀ ਜਾਏਗੀ। ਜਿਵੇਂ ਲੁਟੀਨੋ ਪਲਾਨ ਸਾਡਾ ਪਹਿਲੇ 22,000 ਦਾ ਗਿਆ, ਉਸ ਤੋਂ ਬਾਅਦ ਸਾਡਾ 15,000 ਦਾ ਗਿਆ, ਸਾਨੂੰ 10,000 ਦੀ ਆਵਾਜ਼ ਆ ਰਹੀ ਹੈ ਲੁਟੀਨੋ ਪਲਾਨ ਦੀ। ਤਾਂ ਬਰਡ ਐਕਸਪੋਰਟ ਹੋਏਗਾ ਲੇਕਿਨ ਰੇਟ ਥੱਲੇ ਆਣਗੇ ਇਹਦੇ ਬਿਲਕੁਲ। ਤੇ ਜਿਹੜੀ ਇਸ ਟਾਈਮ ਕੰਡੀਸ਼ਨ ਪਾਕਿਸਤਾਨ ਦੇ ਵਿੱਚ ਐਗਰੀਕਲਚਰ ਦੀ ਹੈ, ਇਹ ਡਾਊਨਫਾਲ ਚੱਲ ਰਿਹਾ ਹੈ, ਇਹ ਪੀਰੀਅਡ ਆਉਂਦਾ ਹੁਣ ਸਾਲ ਨੂੰ 2 ਸਾਲ ਨੂੰ ਵੇਖੋ ਕਿਸ ਬਰਡ ਦੀ ਕਿਸ ਸਪੀਸ਼ੀ ਦੀ ਹਵਾ ਚੱਲ ਰਹੀ ਹੈ। ਜਿਹਦੀ ਹਵਾ ਚੱਲਦੀ ਉਹਨੂੰ ਫਿਰ ਬੂਮ ਮਿਲਣਾ। ਸਰ ਮੈਂ ਵਿਕਾਸ ਮਲਕ ਸਾਹਿਬ ਸਾਡੇ ਬੜੇ ਪੁਰਾਣੇ ਦੋਸਤ ਨੇ ਤੇ ਮੈਂ ਇਹਨਾਂ ਦੇ ਘਰ ਗਿਆ ਸਾਂ। ਮੈਂ ਉਹ ਚਿੜੀਆ ਵੇਖੀ ਜਿਹੜੀ ਮੈਂ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਵੇਖੀ ਸੀ। ਬਰਾਊਨ ਨੋਜ਼ ਗਾਲ ਦਾ ਨਾਮ ਹੁੰਦਾ ਹੈ, ਬੜੀ ਮੁxtਲਿਫ ਕਿਸਮ ਦੀ ਹੈ, ਬਹੁਤ ਜ਼ਿਆਦਾ ਕੀਮਤੀ ਬਰਡ ਸਨ। ਸਰ ਉਹਨਾਂ ਦੇ ਬਾਰੇ ਦੱਸੋ, ਇਸ ਵਕਤ ਕੀ ਪੋਜੀਸ਼ਨ ਹੈਗੀ ਹੈ ਉਹਨਾਂ ਦੀ? ਅਜੀਮ ਭਾਈ ਰਿਐਲਿਟੀ ਸਪੀਕਿੰਗ ਉਹ ਇਸ ਟਾਈਮ ਬੜੇ ਸਹੀ ਰੇਟ ਤੇ ਵਿਕ ਰਹੀ ਹੈ। ਠੀਕ ਹੈ ਠੀਕ ਹੈ, ਉਹਦੀ ਰੀਜ਼ਨ ਹੈਗੀ ਹੈ ਕਿ ਉਹਦੇ ਵਿੱਚ ਆਉਣ ਵਾਲੇ ਬੰਦੇ ਹੈਗੇ ਨੇ ਬਹੁਤ ਜ਼ਿਆਦਾ, ਅਵੇਲੇਬਿਲਿਟੀ ਹੈਗੀ ਘੱਟ। ਠੀਕ ਹੈ, ਉਦੋਂ ਹੀ ਚੀਜ਼ ਦੀ ਡਿਮਾਂਡ ਬਣਦੀ ਜਦੋਂ ਗੈਪ ਹੋਏ। ਠੀਕ ਹੈ, ਲਵ ਬਰਡ ਦੇ ਨਾਲ ਜਿਹੜਾ ਥੋੜਾ ਜਿਹਾ ਪ੍ਰੋਬਲਮ ਹੋਈ, ਉਹ ਡਿਮਾਂਡ ਉਸ ਤਰ੍ਹਾਂ ਦੀ ਨਹੀਂ ਕਿਸੇ ਜਿਸ ਤਰ੍ਹਾਂ ਦੀ ਪ੍ਰੋਡਕਸ਼ਨ ਆ ਗਈ। ਨਹੀਂ ਮੈਂ ਤਾਂ ਮੇਰੀ ਸਿੱਧੀ ਜੀ ਗੱਲ ਹੈ, ਲਵ ਬਰਡ ਨੂੰ ਡਿਗਾਇਆ ਗਿਆ ਫੇਕ ਪੋਸਟਾਂ ਦੇ ਨਾਲ। ਲਵ ਬਰਡ ਨਹੀਂ ਡਿੱਗਿਆ ਸੀ, ਨਾ ਡਿੱਗਣਾ ਸੀ, ਨਾ ਦੇ ਡਿਮਾਂਡ ਕਰਨੀ ਸੀ। ਉਹਨੂੰ ਫੇਕ ਪੋਸਟਾਂ ਦੇ ਨਾਲ ਡਿਗਾਇਆ ਗਿਆ ਤੇ ਹੋਇਆ ਕਿ ਇਹ ਉਹਨਾਂ ਨੇ ਗੜਾ ਖੋਦਿਆ ਲਵ ਬਰਡ ਲਈ ਕਿ ਇਹਨਾਂ ਨੂੰ ਦਫਨ ਕਰਾਂਗੇ, ਲੇਕਿਨ ਹੋਇਆ ਕਿ ਟੋਟਲ ਐਗਰੀਕਲਚਰ ਉਹਦੇ ਤੇ ਆ ਗਈ। ਦੇਖੋ ਦਫਨ ਹੁੰਦਾ ਮੈਂ ਜਿਹੜੀ ਤੁਹਾਡੇ ਨਾਲ ਸ਼ੁਰੂ ਵਿੱਚ ਗੱਲ ਕੀਤੀ ਹੈ ਨਾ, ਲਵ ਬਰਡ ਨੇ ਅਰੂਜ ਪਾਇਆ। ਠੀਕ ਹੈ, ਲਵ ਬਰਡ ਨੇ ਸਾਨੂੰ ਵੀ ਇਹ ਸੋਚਣ ਤੇ ਮਜਬੂਰ ਕੀਤਾ ਕਿ ਭਾਈ 10 ਲੱਖ ਰੁਪਏ ਦਾ ਵੀ ਤੋਤਾ ਵਿਕਦਾ, 15 ਲੱਖ ਦਾ ਵੀ ਤੋਤਾ ਵਿਕਦਾ, 20 ਲੱਖ ਦਾ ਤੋਤਾ ਖਰੀਦਿਆ ਵੀ ਜਾਂਦਾ, ਇੰਨਾ ਹੀ ਆ ਤੋਤਾ। ਸਾਨੂੰ ਲਵ ਬਰਡ ਨਹੀਂ ਦੱਸਿਆ। ਠੀਕ ਹੈ, ਸਾਨੂੰ ਕਿਸੇ ਨੂੰ ਇਹ ਚੀਜ਼ ਦਾ ਕੌਨਫੀਡੈਂਸ ਨਹੀਂ ਹੈਗਾ ਸੀ। ਜਿੰਨੇ ਵੀ ਇੱਥੇ ਐਗਰੀਕਲਚਰ ਦੇ ਵਿੱਚ ਕੰਮ ਕਰਦੇ ਪਏ ਨੇ ਲੋਕ, ਸਾਰਿਆਂ ਨੂੰ ਕੌਨਫੀਡੈਂਸ ਲਵ ਬਰਡ ਨੇ ਦਿੱਤਾ। ਜੇ ਅਲੈਗਜ਼ੈਂਡਰੀਨ ਰਾਹ ਦੀ ਮੋਟੇਸ਼ਨ ਚੱਲਦੀ ਪਈ ਸੀ, ਉਹ ਸਾਰੇ ਲਵ ਬਰਡ ਦੇ ਲੋਕਾਂ ਨੇ ਮੋਸਟਲੀ ਬਾਇੰਗ ਕੀਤੀ। ਲਵ ਬਰਡ ਨੇ ਬਾਇੰਗ ਕੀਤੀ। ਪਿਛਲੇ ਸਾਲ ਜੋੜਾ ਸਪਲਿਟ ਦੇ ਨਾਲ 20 ਲੱਖ ਦਾ ਸੀ, ਹੁਣ ਜੋੜਾ 12 ਲੱਖ ਦਾ ਸਪਲਿਟ ਦੇ ਨਾਲ, ਜਾਂ 11 ਲੱਖ ਦਾ ਜਾਂ 15 ਲੱਖ ਦਾ, ਉਹਨੂੰ ਵੀ ਥੱਲੇ ਆਇਆ, ਉਹ ਵੀ ਥੱਲੇ ਆਇਆ। ਉੱਥੇ ਤਾਂ ਬਹੁਤ ਵੱਡਾ ਹਾਲਾਂਕਿ ਗੈਪ ਹੋਇਆ। ਹਾਲਾਂਕਿ ਉਹਦੀ ਪ੍ਰੋਡਕਸ਼ਨ ਘੱਟ ਹੈ, ਹਰ ਸ਼ਾਇਦ ਥੱਲੇ ਆਈ ਜੇ, ਪਰੇਸ਼ਾਨੀ ਦੀ ਕੋਈ ਗੱਲ ਨਹੀਂ ਉਹਦੇ ਜਨਾਬ ਵਕਤ ਨਾਲ ਸਭ ਬਿਹਤਰ ਹੋ ਜਾਏ। ਮੇਰੇ ਖਿਆਲ ਨਾਲ ਪੰਜਾਬੀ ਲਵ ਬਰਡ ਚੈਨਲ ਦੇ ਵਿਊਵਰਸ ਜਿਹੜੇ ਮੈਨੂੰ ਬਾਰ-ਬਾਰ ਮੈਸੇजेस ਕਰ ਰਹੇ ਸਨ ਤੇ ਆਪਣੀ ਖੁਆਇਸ਼ ਦਾ ਇਜ਼ਹਾਰ ਕਰ ਰਹੇ ਸਨ ਕਿ ਫੈਜ਼ੀ ਭਾਈ ਕੋ ਜਾਓ। ਤੇ ਜਨਾਬ ਮੈਂ ਇਹ ਇੱਕ ਛੋਟੀ ਜਿਹੀ ਮੁਲਾਕਾਤ ਸੀ, ਇਨਸ਼ਾਅੱਲਾ ਤਾਲਾ ਨੈਕਸਟ ਵੀਕ ਅੱਲਾਹ ਤਾਲਾ ਨੇ ਅਗਰ ਜ਼ਿੰਦਗੀ ਦਿੱਤੀ ਤੇ ਮੈਂ ਫੈਜ਼ੀ ਭਾਈ ਨਾਲ ਬਕਾਇਦਾ ਬੈਠ ਕੇ ਇੱਕ ਦੁਬਾਰਾ ਵੀਡੀਓ ਬਣਾਵਾਂਗੇ। ਅਸੀਂ ਤਫਸੀਲ ਨਾਲ ਇਨਸ਼ਾਅੱਲਾ ਤਾਲਾ ਉਹ 'ਚ ਗੱਲ ਕਰਾਂਗੇ। ਵਿਕਾਸ ਭਾਈ ਵੀ ਹੋਣਗੇ ਜੀ, ਵੀ ਬਿਹਤਰ ਇਨਸ਼ਾਅੱਲਾ ਵਕਤ ਦੇ ਨਾਲ ਹੋ ਜਾਏਗੀ। ਇਹ ਜਿਹੜਾ ਟਾਈਮ ਪੀਰੀਅਡ ਚੱਲਦਾ ਥੋੜਾ ਪਿਆ ਲਾਊਡ ਹੀ ਬੋਲਣਾ ਨਾ, ਮਾਈਕ ਨਹੀਂ ਲਗਾਏ। ਦੇਖੋ ਜਿਹੜੀ ਹੌਬੀ ਹੈਗੀ ਨਾ, ਉਹ ਇਨਸ਼ਾਅੱਲਾ ਵਕਤ ਦੇ ਨਾਲ ਬਿਹਤਰ ਹੋਏਗੀ ਤੇ ਲਾਜ਼ਮੀ ਹੋਏਗੀ। ਜਦੋਂ ਇਹੋ ਜਿਹਾ ਟਾਈਮ ਆਉਂਦਾ ਨਾ, ਉਸ ਤੋਂ ਬਾਅਦ ਇਹ ਕੰਟੀਨਿਊਸਲੀ ਨਹੀਂ ਚੱਲ ਤੇ ਸਕਦਾ। ਜੇ ਕੋਈ ਇਹ ਵੀ ਕਹਿੰਦਾ ਨਾ ਕਿ ਕੁਦਰਤ ਦਾ ਫੂਲ ਹੈ, ਪਾਕਿਸਤਾਨ ਚੋਂ ਬਰਡ ਦਾ ਸ਼ੌਕ ਮੁੱਕ ਗਿਆ ਜਾਂ ਖਤਮ ਹੋ ਗਿਆ, ਇਹ ਵੀ ਮੁਮਕਿਨ ਨਹੀਂ। ਸਰ ਉਹਦੇ ਵਿੱਚ ਪੈਸੇ ਦਾ ਸ਼ੌਕ ਹੋ ਗਿਆ ਨਾ, ਜਿਹਨੇ ਪੈਸੇ ਕਮਾਉਣ ਸੇ ਲੋਕੀ ਜਾਂਦੇ ਨੇ। ਮੇਰੇ ਵਾਲਿਦ ਸਾਹਿਬ ਨੇ ਤੋਤੇ ਰੱਖੇ ਹੋਏ ਸੀ ਤੇ ਨਵੇਂ ਤੋਤੇ ਰੱਖੇ ਨੇ, ਬਸ ਉਹ ਤੋਂ 10 ਸਾਲ ਛੱਡੇ ਨੇ, ਨਹੀਂ ਰੱਖੇ, ਲੇਕਿਨ ਮੈਨੂੰ ਸ਼ੌਕ ਸੀ, ਮੈਂ ਵੀ ਰੱਖੇ ਨੇ। ਤੇ ਐਗਰੀਕਲਚਰ ਹੈ ਨਹੀਂ ਹੈਗੀ। ਇਹਨਾਂ ਦੇ ਚਾਚੂ ਨੇ, ਉਹਨਾਂ ਦੀ ਉਮਰ ਘੱਟੋ ਘੱਟ 50-60 ਸਾਲ ਉਮਰ ਹੈ ਤੇ ਉਹਨਾਂ ਨੂੰ ਸ਼ੌਕ ਰੱਖੇ 40 ਸਾਲ ਹੋ ਗਏ ਨੇ। ਤੇ ਇਸ ਤੋਂ ਪੁਰਾਣੇ ਲੋਕ ਆਰਿਫ ਸਾਹਿਬ, ਅਸੀਂ ਟੋਇਟਾ ਗਏ, ਸਾਨੂੰ ਉੱਥੇ ਬੰਦੇ ਮਿਲੇ ਨੇ ਆਰਿਫ ਸਾਹਿਬ, ਤੇ ਉਹ ਕਹਿੰਦੇ ਸਾਨੂੰ ਮੈਨੂੰ 40 ਸਾਲ ਹੋ ਗਏ ਨੇ ਬਰੀਡਿੰਗ ਕਰਵਾਉਂਦੇ। ਕਹਿੰਦੇ ਨੇ ਉਦੋਂ ਵੀ ਸ਼ੌਕ ਹੋ ਰਿਹਾ, ਤੁਹਾਨੂੰ ਵੀ ਸ਼ੌਕ ਹੋ ਰਿਹਾ। ਤੇ ਜਿਹੜੇ ਦੇਖੋ ਅੱਜ ਤੋਂ 25-30 ਸਾਲ ਪਹਿਲੇ ਵੀ ਲੋਕਾਂ ਨੇ ਇਸ ਹੌਬੀ ਤੋਂ ਘਰ ਬਣਾਏ ਨੇ, ਬਣਾਇਆ ਨੇ, ਹੁਣੇ ਵੀ ਬਣਾ ਰਹੇ ਨੇ Yes. ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਬਣਾਉਣਗੇ। ਇਹ ਕੰਮ ਕੋਈ ਰੁਕ ਨਹੀਂ ਜਾਣਾ, ਕਦੀ ਵੀ ਨਹੀਂ ਰੁਕਿਆ। ਜਦੋਂ ਦੁਨੀਆ ਵਿੱਚ ਨਹੀਂ ਰੁਕਿਆ ਤੇ ਇੱਧਰ ਕਿਸ ਤਰ੍ਹਾਂ ਰੁਕ ਸਕਦਾ? ਬਿਲਕੁਲ ਠੀਕ। ਕਿਉਂਕਿ ਤੁਸੀਂ ਕਨੈਕਟਡ ਹੈਗੇ ਹੋ, ਪੂਰੀ ਦੁਨੀਆ ਦੇ ਨਾਲ ਕਨੈਕਟਡ ਹੈਗੇ ਹੋ। ਤੁਹਾਡਾ ਸਾਰਾ ਨਿਜ਼ਾਮ ਇਹੋ ਜਿਹਾ ਹੈਗਾ ਕਿ ਤੁਹਾਨੂੰ ਡਿਮਾਂਡ ਜਦੋਂ ਬਾਹਰੋਂ ਕਿਸੇ ਸ਼ੈ ਦੀ ਵੀ ਇੱਧਰ ਦੀ ਇੱਧਰੋਂ ਡਿਮਾਂਡ ਕ੍ਰੀਏਟ ਹੋਏਗੀ ਤੇ ਬਾਹਰ ਜਾਣਾ ਹੀ ਜਾਣਾ। ਠੀਕ ਹੈ, ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਜਾ ਰਿਹਾ ਬਾਹਰ। ਠੀਕ ਹੈ,
ਕੰਟੀਨਿਊਸਲੀ ਪ੍ਰੋਸੈਸ ਹੈਗਾ ਹੈ। ਜਦੋਂ ਡਾਊਨਫਾਲ ਆਇਆ ਹੈ, ਸਾਰਾ ਬਰਡ ਬਾਹਰ ਚਲਾ ਜਾਏਗਾ। ਜਦੋਂ ਇੱਥੇ ਨਿਜ਼ਾਮ ਬਿਹਤਰ ਹੋਏਗਾ ਤੇ ਫਿਰ ਤੁਸੀਂ ਦੇਖਣਾ ਇੱਥੇ ਇਨਸ਼ਾਅੱਲਾ 2 ਸਾਲ ਲੱਗਣੇ ਨੇ, हर चीज़ बेहतर हो जाएगी इंशाल्लाह ताला जनाब। मैं नेक्स्ट वीक इंशाल्लाह ताला फैज़ी भाई को दोबारा आवांगा तो तफसीलन गल करांगे कि बर्ड किस तरह एक्सपोर्ट हो रहा है, किहड़ी चीज़ आ रही है किहड़ी जा रही है, तो अगों डिमांड किहदी हैगी है। ठीक है, ए मैं वीडियो बनाने की नीयत नहीं सी, बस एवं एक तस्वीर लवाने वास्ते कैमरा कढ़िया सी, एक वीडियो बन गई है। फैज़ी भाई तुहाडा भी बहुत शुक्रिया, विकास भाई तुहाडा भी बहुत शुक्रिया। इंशाल्लाह नेक्स्ट वीक आवांगे तो फिर वीडियो बनावांगे। अस्सलाम वालेकुम।